जी डॉक्टर साहब साढ़े को अगला फेसबुक मैसेज आया है अमनदीप सिंह जी का न्यूयॉर्क तो ये लिखते हैं सत श्री अकाल डॉक्टर साहब सत श्री अकाल किरपा करके इस मसले बारे विचार करो जे हो सके ਤਾਂ ਸੰਗਤ ਨੂੰ ਇਹਨਾਂ ਦੀ ਰਿਲੀਜ਼ ਲਈ ਪ੍ਰੇਰਿਤ ਕਰੋ। ਪੱਤਰਕਾਰ ਸੁਰਿੰਦਰ ਸਿੰਘ ਹੁਰਾਂ ਬਾਰੇ ਬਹੁਤ ਸਾਰੇ ਮੈਸੇਜ ਲਗਾਤਾਰ ਆ ਰਹੇ ਹਨ। ਸੰਘਰਸ਼ ਦੀ ਸੇਵਾ ਕਰਦਿਆਂ ਟਾਡਾ ਦੇ ਅਧੀਨ ਦਰਜ ਹੋਈ 27 ਸਾਲ ਪੁਰਾਣੀ FIR ਦੇ ਕਾਰਨ ਉਹ ਅੰਬਾਲਾ ਜੇਲ੍ਹ 'ਚ ਨਜ਼ਰਬੰਦ ਹਨ। ਜੀ ਡਾਕਟਰ ਸਾਹਿਬ ਵੀਰ ਅਮਨਦੀਪ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਨਿਊਯਾਰਕ ਤੋਂ ਲਿਖਿਆ। ਸਾਡਾ ਵੀ ਟਾਕਿੰਗ ਪੰਜਾਬ ਰਾਹੀਂ ਬਹੁਤ ਸਾਰੀ ਅਹਿਮ ਔਰ ਜਿਹੜੀ ਅਸੀਂ ਸਮਝਦੇ ਹਾਂ ਉਹ ਜਾਣਕਾਰੀ ਜਿਹੜੀ ਬਾਕੀ ਮੀਡੀਆ ਨੇ ਸੁਪਰੈਸ ਕਰੀ ਰੱਖੀ ਉਹਨੂੰ ਦੁਨੀਆ ਸਾਹਮਣੇ ਲਿਆਉਣ 'ਚ ਸੁਰਿੰਦਰ ਸਿੰਘ ਹੋਰਾਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ ਔਰ ਉਹਨਾਂ ਨੇ ਆਪਣੀ ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਖਾਸ ਤੌਰ 'ਤੇ ਜਦੋਂ ਨਿਰਪੱਖ ਪੱਤਰਕਾਰੀ ਦੀ ਗੱਲ ਕੀਤੀ ਤੇ ਉਹਨਾਂ ਨੇ TV 84 ਜਾਂ ਸਾਨੂੰ ਪਰਸਨਲ ਕ੍ਰੈਡਿਟ ਵੀ ਦਿੱਤਾ ਕਿ ਅਸੀਂ ਜਿਹੜਾ ਨਿਰਪੱਖਤਾ ਦੇ ਨਾਲ ਇਸ ਵੇਲੇ ਪੰਥਕ ਫਰੰਟ ਦੇ ਉੱਤੇ ਫਰੰਟ ਰੋਲ ਅਦਾ ਕਰ ਰਹੇ ਹਾਂ ਜੀ। ਸੋ ਸਾਨੂੰ ਅਫਸੋਸ ਹੈ ਵੀ ਉਹਨਾਂ ਨੂੰ 27 ਸਾਲ ਪਹਿਲਾਂ ਦੀ ਕੋਈ ਦਰਜ FIR ਜਿਹਦੇ ਥੱਲੇ ਟਾਡਾ ਦਾ ਕੇਸ ਉਹਨਾਂ ਤੇ ਬਣਾਇਆ ਗਿਆ ਸੀ ਉਸ ਦੇ ਥੱਲੇ ਅੰਬਾਲਾ ਜੇਲ੍ਹ ਦੇ ਵਿੱਚ ਜਿਹੜਾ ਉਹ ਨਜ਼ਰਬੰਦ ਕੀਤਾ ਹੋਇਆ, ਕੈਦ ਕੀਤਾ ਹੋਇਆ ਜੀ। ਇਹ ਖਬਰ ਤਾਂ ਜਦੋਂ ਤੱਕ ਜੇ ਪਬਲਿਕ ਨਹੀਂ ਵੀ ਹੋਈ ਸੀ ਸਾਨੂੰ ਪਤਾ ਸੀ, ਪਰ ਮੈਂ ਸੋਚਦਾ ਸੀ ਵੀ ਸ਼ਾਇਦ ਕੋਈ ਤੌਰ ਤਰੀਕੇ ਰਾਹੀਂ ਉਹ ਆਪਣੀ ਜ਼ਮਾਨਤ ਜਾਂ ਬੇਸ਼ੱਕ ਟਾਡਾ ਕਾਨੂੰਨ ਖਤਮ ਹੋ ਚੁੱਕਾ ਹੈ, ਖਤਮ ਹੋਇਆ ਨੂੰ ਵੀ 20 ਸਾਲ ਹੋ ਗਏ ਨੇ, ਪਰ ਜਿਵੇਂ ਉਹ ਡੈਡ ਜਿਹੜੀਆਂ FIR ਤਾਂ ਜਿਉਂਦੇ ਰੱਖਦੇ ਨੇ, ਡੈਡ ਕਾਨੂੰਨ ਵੀ ਨੇ ਜਿਹੜੇ ਖਤਮ ਹੋ ਚੁੱਕੇ ਨੇ। ਈਵਨ ਪੁਰਾਣੀਆਂ ਤੇ ਬੇਸਡ ਅਜੇ ਵੀ ਟਾਡਾ ਥੱਲੇ ਉਹ ਕੇਸ ਉਹਨਾਂ ਤੇ ਉਹਨਾਂ ਨੇ ਚਲਾਇਆ ਕਿਉਂਕਿ ਜ਼ਾਹਰ ਹੈ ਵੀ ਉਹਨਾਂ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਜਾਂ ਜਿਵੇਂ ਉਹਨਾਂ ਨੇ ਥਾਂ ਜਾ ਕੇ ਇੰਟਰਵਿਊ ਕੀਤਾ, ਉਹਨਾਂ ਨੇ ਬਾਦਲ ਸਰਕਾਰ ਨੂੰ ਵੀ ਹੈਡ ਔਨ ਚੈਲੰਜ ਕੀਤਾ ਜੀ। ਔਰ ਇਸ ਵੇਲੇ ਜਿਹੜੀ ਹਰਿਆਣੇ ਦੇ ਵਿੱਚ ਸਰਕਾਰ ਹੈ ਉਹ ਵੀ BJP ਦੀ ਹੈ। ਬਾਦਲ ਔਰ BJP ਦੋਨੋਂ ਹੀ ਹੈਂਡ ਇਨ ਗਲਵ ਨੇ। ਬੇਸ਼ੱਕ ਬਾਹਰੀ ਤੌਰ ਤੇ ਹੋਏਗਾ ਜੀ ਅਸੀਂ ਚੁਟਾਲੇ ਦੀ ਹਮਾਇਤ ਕਰਦੇ ਹਾਂ, ਪਰ ਇੱਕੋ ਹੀ ਨੇ। ਸੋ ਇਸ ਵੇਲੇ ਜਿਹੜੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੈ ਉਸ ਦਾ ਹੀ ਸ਼ਿਕਾਰ ਬੇਸ਼ੱਕ ਇਹ ਸਰਬੱਤ ਖਾਲਸਾ ਤੋਂ ਪਹਿਲਾਂ ਦੇ ਇਹਨਾਂ ਦੀ ਅਰੈਸਟ ਹੋਈ ਹੈ ਪਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜਾ ਸਰਾਸਰ ਧੱਕਾ ਹੈ ਕਿ ਜਿਹੜਾ ਕਾਨੂੰਨ ਖਤਮ ਹੋ ਚੁੱਕਾ ਹੈ ਸਟਿਲ ਉਹਦੇ ਥੱਲੇ ਜਿਹੜੇ ਪਹਿਲੇ ਝੂਠੇ ਕੇਸ ਰਜਿਸਟਰ ਨੇ ਉਹਨਾਂ ਥੱਲੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਸੋ ਅਸੀਂ ਇਸ ਬਾਰੇ ਹੋਰ ਵੀ ਜਾਣਕਾਰੀ ਜੋ ਸਾਡੇ ਕੋਲ ਹੋਏਗੀ ਸਾਂਝੀ ਕਰਾਂਗੇ, ਪਰ ਉੱਥੋਂ ਕਿਉਂਕਿ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਔਰ ਸਾਨੂੰ ਲੱਗਦਾ ਹੈ ਕਿ ਵੀ ਉਹ ਕਾਨੂੰਨੀ ਚਾਰਾ ਜੋ ਕਰ ਰਹੇ ਹੋਣਗੇ ਹੋ ਸਕਦਾ ਆਪ ਵੀ ਲੋਕ ਹੀ ਹੋਣ, ਨਹੀਂ ਤਾਂ ਜਿਸ ਪੱਧਰ ਤੇ ਉਹਨਾਂ ਦੀ ਜਿਹੜੀ ਹੈ ਸ਼ਖਸੀਅਤ ਰਹੀ ਹੈ ਜਾਂ ਰੈਕਗਨੀਸ਼ਨ ਰਹੀ ਹੈ ਹੋਰ ਵੀ ਆਵਾਜ਼ ਆਉਣੀ ਚਾਹੀਦੀ ਸੀ ਉੱਥੋਂ। ਸੋ ਸੰਭਵ ਹੈ ਉਹ ਖੁਦ ਵੀ ਲੋਕ ਹੀ ਹੋਣ ਇਸ ਮੁੱਦੇ ਤੇ ਕਿ ਇਹਨੂੰ ਹਾਈਲਾਈਟ ਕਈ ਵਾਰੀ ਦੋਨੋਂ ਤਰ੍ਹਾਂ ਹੀ ਹੁੰਦਾ ਹੈ। ਹਾਲਾਂਕਿ ਮੈਂ ਇਹਦੇ ਉਲਟੇ ਸਮਝਦਾ ਹੁੰਦਾ ਵੀ ਜਿਹੜਾ ਕੇਸ ਹਾਈਲਾਈਟ ਹੁੰਦਾ ਹੈ ਉਸ ਦੇ ਲਈ ਸਗੋਂ ਉੱਥੇ ਵੀ ਪ੍ਰੋਸੈਸ ਸੌਖੀ ਹੋ ਜਾਂਦੀ ਜਦੋਂ ਇਹ ਡਰਦੇ ਨੇ ਕਿ ਜੀ ਪ੍ਰੋਪੇਗੈਂਡਾ ਹੋ ਰਿਹਾ ਵੀ ਅਸੀਂ ਕੀ ਕਰ ਰਹੇ ਹਾਂ। ਸੋ ਅਸੀਂ ਜਿਵੇਂ ਸੈਡੀਸ਼ਨ ਕੇਸ ਹੈ ਅਸੀਂ ਇਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਸ ਸਾਰੇ ਦੇ ਵਿੱਚ ਜੇ ਸਾਡੇ ਕੋਲ ਕਿਉਂਕਿ ਮੇਰੇ ਕੋਲ ਕੋਈ ਹੋਰ ਰਾਬਤਾ ਨਹੀਂ ਹੈ ਵੀ ਉਹਨਾਂ ਤੱਕ ਜਾਂ ਉਹਨਾਂ ਨਾਲ ਸੰਬੰਧਿਤ ਉਹਨਾਂ ਬਾਰੇ ਕੋਈ ਹੋਰ ਜਾਣਕਾਰੀ ਮਿਲੇ ਅਸੀਂ ਇਸ ਨੂੰ ਇੱਥੇ ਸਟੇਟ ਡਿਪਾਰਟਮੈਂਟ ਔਰ ਇਹਨਾਂ ਚੈਨਲਸ ਤੇ ਵੀ ਲਿਆ ਸਕਦੇ, ਪਰ ਅਸੀਂ ਅਮਨਦੀਪ ਸਿੰਘ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਬਾਰੇ ਫਿਕਰ ਦਿਖਾਇਆ। ਜੀ ਡਾਕਟਰ ਸਾਹਿਬ ਸਾਡੇ ਕੋਲ ਇੱਕ ਕਵਿਤਾ ਆਈ ਹੈ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ ਅੱਜ ਨਹੀਂ ਤੇ ਕੱਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ ਮਨ ਭਾਵੇਂ ਨਾ ਮੰਨ ਹੋਏ ਬੀਬਾ ਪਈ ਹਵਾ ਜੋ ਚੱਲ ਖੜਕਣਗੇ ਕਸ਼ਹਿਰੇ ਦੀ ਥਾਂ ਧੋਤੀ ਹੋਊ ਜੂੜੇ ਦੀ ਥਾਂ ਬੋਦੀ ਹੋਊ ਚੋਲੇ ਦਾ ਰੰਗ ਖਾਕੀ ਹੋ ਜਾਓ ਪੰਡਤਾਂ ਚੋਂ ਕੋਈ ਪਾਠੀ ਹੋ ਜਾਓ ਛਿੜਕਾ ਕੇ ਗੰਗਾ ਜਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ ਕੀਰਤਪੁਰ ਵਿੱਚ ਗੰਗਾ ਵਹਿ ਜਾਓ ਅਕਾਲ ਤਖਤ ਤੇ ਪੰਡਾ ਬਹਿ ਜਾਓ ਕੀ ਕਰ ਲੋਗੇ ਸਿਰ ਨੰਗੇ ਦਾ ਜੋ ਹੋ ਕੇ ਪੂਰਾ ਨੰਗਾ ਬਹਿ ਜਾਓ ਲਾ ਸਿੱਖੀ ਦੀ ਖਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ ਰਮਾਇਣ ਤੇ ਚੋਰ ਚੱਲੂਗਾ ਕੱਢ ਕੇ ਪੂਰੀ ਟੋਰ ਚੱਲੂਗਾ ਚੁੱਕੇ ਜਾਵਣਗੇ ਤਬਲੇ ਵਾਜੇ ਢੋਲਕੀਆਂ ਸੰਗ ਰਾਧਾ ਨਾਚੇ ਤਾ ਥਈਆ ਚੱਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ ਸਵਾ ਪੁੜੀਆਂ ਸਿੰਦੂਰ ਵਿਕੂਗਾ ਖੰਡਾ ਨਹੀਂ ਤਰਸ਼ੂਲ ਵਿਕੂਗਾ ਹੋਲਾ ਨਹੀਂ ਨਰਾਤਾ ਚੱਲੂ ਹਰ ਮੰਗਲ ਜਗਰਾਤਾ ਚੱਲੂ ਲਾ ਇਤਿਹਾਸ ਦੀ ਖਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ ਸਭ ਦੀ ਸਾਂਝੀ ਮਾਂ ਬੱਦੇਗੀ ਨਿਸ਼ਾਨ ਸਾਹਿਬ ਤੇ ਗਾਂ ਬੱਦੇਗੀ ਐਦਾਂ ਹੀ ਕੰਮ ਸੂਤ ਹੋਊਗਾ ਅਮਰ ਦੀ ਥਾਂ ਅੰਮ੍ਰਿਤ ਦੀ ਥਾਂ ਮੂਤ ਹੋਊਗਾ
ਹੋ ਰਹੀ ਏ ਹਲਚਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ। ਕੜਾ ਨਹੀਂ ਹੋਣਾ ਖੀਰ ਹੋਊਗੀ, ਖੁੰਝੇ ਲੱਗੀ ਭੀੜ ਹੋਵੇਗੀ। ਵਿੱਚ ਸਪੀਕਰਾਂ ਗੀਤਾ ਚੱਲੂ, ਸਾਖੀਆਂ ਰਾਮ ਤੇ ਸੀਤਾ ਚੱਲੂ। ਨਾਲ ਨੀਲ ਤੇ ਨਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ। ਰਾਧਾ ਨੱਚੂ ਠੁਮਕੇ ਲੱਗੂ, ਕੇਸਕੀਆਂ ਲਾ ਝੁਮਕੇ ਸੱਜੂ। ਆਰਤੀ ਹੋਊ ਅਰਦਾਸ ਦੇ ਮਗਰੋਂ, ਜਿਉ ਕੂਕਰ ਸਹਿਵਾਸ ਦੇ ਮਗਰੋਂ। ਲਾ ਕੇ ਪੂਰਾ ਬਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ। ਸੁਣੋ ਕੀ ਕਹਿੰਦੀ ਪਈ ਗਗਬਾਣੀ, ਹਰ ਇੱਕ ਚੀਜ਼ ਹੈ ਆਣੀ ਜਾਣੀ। ਹਰ ਦਿਨ ਸੂਰਜ ਚੜਨਾ ਢਲਣਾ, ਹਰ ਵਰਤਾਰੇ ਰੰਗ ਬਦਲਣਾ। ਸਦੀਆਂ ਜਿਹੜੇ ਪਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ। ਸਰਮਾਏਦਾਰੀ ਦਾ ਚੱਕਰ ਸਾਰਾ, ਲਾਜ਼ਮ ਪੈ ਕੇ ਰਹਿ ਖਿਲਾਰਾ। ਤੇਰੇ ਵਸਨਾ ਮੇਰੇ ਯਾਰਾ, ਸਮਾਂ ਵਿਹਾਵੇ ਹਰ ਵਰਤਾਰਾ। ਸਮੇਂ ਨਹੀਂ ਸਮਤਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ। ਇਹ ਤੇ ਸਭ ਤੇ ਨੇ ਨਿੱਕੀਆਂ ਗੱਲਾਂ, ਇਕੱਠੇ ਹੋ ਕੇ ਮਾਰੋ ਹੱਲਾ। ਅਨਪੜਤਾ ਹੈ ਸ਼ਰਾਪ ਸਿਰੇ ਦਾ, ਮੈਨੂੰ ਕੀਏ ਪਾਪ ਸਿਰੇ ਦਾ। ਆਪਣੀ ਚਾਲੇ ਚੱਲ ਖੜਕਣਗੇ, ਅੱਜ ਨਹੀਂ ਤੇ ਕੱਲ ਖੜਕਣਗੇ। ਧਰਮ ਤੇ ਵੰਡੀਆਂ ਪਾਉਂਦੇ ਆਏ, ਭਾਈਏ ਭਾਈ ਲੜਾਉਂਦੇ ਆਏ। ਭਰਿਆ ਕੁਲ ਇਤਿਹਾਸ ਪਿਆ ਏ, ਮਨੁੱਖਤਾ ਦਾ ਸਰਵਨਾਸ਼ ਪਿਆ ਏ। ਮੋਰੇ ਬਲੀ ਨਿਰਬਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ। ਅੰਤਰ ਝਾਤ ਆਜ਼ਾਦੀ ਲੱਭੋ, ਮਾਧੋ ਦਾਸ ਵਿਰਾਗੀ ਲੱਭੋ। ਹੱਕਾਂ ਦੇ ਲਈ ਲੜਨਾ ਪੈਣਾ, ਉਦਮ ਭਗਤ ਸਰਾਬੇ ਲੱਭੋ। ਨਹੀਂ ਤੇ ਵਿੱਚ ਦਲ-ਦਲ ਖੜਕਣਗੇ ਗੁਰਦੁਆਰੇ ਟਲ ਖੜਕਣਗੇ। ਜੀ ਡਾਕਟਰ ਸਾਹਿਬ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਪਹਿਲਾਂ ਤਾਂ ਉਹਨਾਂ ਨੇ ਡਰਾ ਹੀ ਦਿੱਤਾ ਹੈ, ਇਸ ਕਿਸਮ ਦੀ ਪਿਕਚਰ ਦਿੱਤੀ ਕਿ ਵੀ ਜਿਹੜਾ ਸਭ ਤੋਂ ਆਪਣੇ ਆਪ ਨੂੰ ਆਪਟੀਮਿਸਟ ਜਾਂ ਆਸ਼ਾਵਾਦੀ ਕਹਿਣ ਵਾਲਾ ਹੈ, ਉਹਨੂੰ ਵੀ ਲੱਗਿਆ ਕਿ ਵੀ ਇਹ ਕੀ ਹੋਣ ਲੱਗਾ ਜੀ। ਪਰ ਉਹਨਾਂ ਨੇ ਇਹ ਦੱਸਿਆ ਕਿ ਵੀ ਜੇ ਅਸੀਂ, ਔਰ ਜਿਹੜਾ ਉਹਨਾਂ ਦਾ ਕਨਕਲੂਜਨ ਹੈ ਬਹੁਤ ਖੂਬਸੂਰਤ ਨਜ਼ਮ ਹੈ, ਔਰ ਉਹਦੇ 'ਚ ਉਹਨਾਂ ਨੇ ਐਂਡ 'ਚ ਇਹੀ ਕਿਹਾ ਵੀ ਇਕੱਠੇ ਹੋਈਏ, ਅਨਪੜ੍ਹਤਾ ਨੂੰ ਛੱਡੀਏ, ਆਜ਼ਾਦੀ ਔਰ ਮਾਧੋ ਦਾਸ ਵੈਰਾਗੀ ਦੀ ਗੱਲ ਕੀਤੀ, ਜਿਹੜਾ ਬੰਦਾ ਸਿੰਘ ਬਹਾਦਰ ਆ ਕੇ ਖੰਡਾ ਖੜਕਾਇਆ ਔਰ ਧਰਤੀ ਦਾ ਖਮੀਰ ਬਦਲਿਆ ਗੁਰੂਆਂ ਦੀ ਬਖਸ਼ਿਸ਼ ਦੇ ਨਾਲ। ਔਰ ਉਹਨਾਂ ਨੇ ਕਿਹਾ ਕਿ ਭਾਈ ਬੰਦਾ ਸਿੰਘ ਬਹਾਦਰ, ਊਧਮ ਸਿੰਘ ਔਰ ਭਗਤ ਸਿੰਘ। ਸੋ ਜ਼ਾਹਰ ਹੈ ਕਿ ਮੈਸੇਜ ਜਿਨ੍ਹਾਂ ਨੇ ਆਜ਼ਾਦੀ ਦਾ ਦਿੱਤਾ ਹੈ, ਮਜ਼ਬੂਤੀ ਨਾਲ ਦਿੱਤਾ ਹੈ, ਪਰ ਨਾਲ ਦੀ ਨਾਲ ਪਹਿਲਾਂ ਉਹਨਾਂ ਨੇ ਇਹ ਪਿਕਚਰ ਵੀ ਦਿਖਾਈ ਜਿਹੜੀ ਬੜੀ ਖੌਫਨਾਕ ਪਿਕਚਰ ਹੈ ਕਿ ਭਾਈ ਟਲ ਖੜਕਣਗੇ, ਧੋਤੀ, ਅਕਾਲ ਤਖਤ ਤੇ ਕਬਜ਼ਾ, ਔਰ ਨਿਸ਼ਾਨ ਸਾਹਿਬ ਦੀ ਥਾਂ ਗਾਂ ਦਾ ਬੰਨਣਾ, ਤਬਲੇ ਵਾਜੇ ਦੀ ਥਾਂ ਢੋਲਕੀਆਂ, ਔਰ ਰਮਾਇਣ ਤੇ ਚੌਰ। ਔਰ ਜਿਹੜਾ ਉਹਨਾਂ ਨੇ ਇਹ ਸਾਰੇ ਨੂੰ ਜੋ ਵੀ ਅੱਜ ਹਿੰਦੂਤਵਾ ਦਾ ਸੈਲਿੰਗ ਚਿਪ ਹੈ ਕਿ ਕਿਵੇਂ ਉਹ ਇਹ ਵੇਚ ਰਹੇ ਨੇ, ਔਰ ਉਹਨਾਂ ਨੇ ਗਾਂ ਦਾ ਤਾਂ ਸਾਰੇ ਹੀ ਉਹਦੇ ਪੰਜੋ ਹੀ ਜਿਹੜੇ ਉਹਦੇ ਚੀਜ਼ਾਂ ਬਣਦੀਆਂ ਨੇ, ਉਹਨਾਂ ਨੂੰ ਪੰਚਾ ਘ੍ਰਿਤ ਕੇ ਕੀ ਕਹਿੰਦੇ ਨੇ ਕੁਛ, ਇਸ ਪੰਚ ਗਵਾ ਵੇਚਦੇ ਨੇ। ਪੰਚ ਗਵਾ 'ਚ ਦੁੱਧ ਵੀ ਹੈ, ਦਹੀਂ ਵੀ ਹੈ, ਘਿਓ ਵੀ ਹੈ, ਗਾਂ ਦਾ ਗੋਹਾ ਵੀ ਹੈ ਤੇ ਮੂਤਰ ਵੀ ਹੈ। ਉਹਨਾਂ ਦਾ ਕਹਿਣਾ ਜੀ ਇਹ ਪੰਚ ਗਵਾ ਜਿਹੜਾ ਉਹਨਾਂ ਦਾ ਜੋ ਵੀ ਤਿਆਰ ਕਰਦੇ ਨੇ ਉਹਦੇ 'ਚੋਂ ਪੰਜ ਗਵਾ ਪਾ ਦਿੰਦੇ ਨੇ, ਮੂਤਰ ਤੇ ਗੋਹਾ ਵੀ ਪਾ ਦਿੰਦੇ ਨੇ ਕਿ ਗਾਂ ਦਾ ਸਭ ਕੁਛ ਹੀ ਜਿਹੜਾ ਹੈ ਉਹ ਇਹ ਹੈ। ਔਰ ਰਾਮਦੇਵ ਉੱਦਾਂ ਦੀਆਂ ਦਵਾਈਆਂ ਵੇਚਦਾ ਬਣਾ ਕੇ। ਔਰ ਇਹਨਾਂ ਦੇ ਜਿਹੜੇ ਨੇ ਈਵਨ ਇਹਨਾਂ ਨੇ ਕੋਕਾ ਕੋਲਾ ਦੀ ਥਾਂ ਤੇ ਉਹ ਮੂਤਰ ਕੋਲਾ ਵੀ ਬਣਾਇਆ ਹੋਇਆ ਔਰ ਉਹਦੀ ਪੂਰੀ ਮਾਰਕੀਟਿੰਗ ਕਰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਇਸ ਦਾ ਪੋਜ਼ਿਟਿਵ ਪੱਖ ਹੀ ਲੈਂਦੇ ਹਾਂ ਕਿ ਜ਼ਾਹਰ ਹੈ ਕਿ ਜੇ ਹਿੰਦੂਤਵਾ ਦੀ ਜਿਹੜੀ ਆਈਡੀਓਲੋਜੀ ਜਿਹੜੀ ਇਸ ਵੇਲੇ ਬਿਲਕੁਲ ਅਸਹਿਣਸ਼ੀਲਤਾ ਦੀਆਂ ਸਿਖਰਾਂ ਵੱਲ ਜਾ ਰਹੀ ਹੈ, ਉਹਨੂੰ ਰੋਕਿਆ ਜਾ ਸਕਦਾ ਹੈ ਆਜ਼ਾਦੀ ਦੇ ਨਾਲ, ਆਜ਼ਾਦੀ ਦੇ ਲਈ ਲੜਨ ਦੇ ਲਈ, ਔਰ ਅਲਟੀਮੇਟਲੀ ਉਸੇ ਸਪਿਰਿਟ ਦੇ ਨਾਲ ਜਿਹੜੀ ਬੰਦਾ ਸਿੰਘ ਬਹਾਦਰ ਤੋਂ ਲੈ ਕੇ 20ਵੀਂ ਸਦੀ ਦੇ ਸਾਡੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਇਹਨਾਂ ਸਾਰਿਆਂ ਨੇ, ਔਰ ਸਾਡੇ ਪਿਛਲੇ 3 ਦਹਾਕਿਆਂ ਦੇ ਨਾਇਕ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਜਿੰਦੇ, ਸੁੱਖੇ, ਦਿਲਾਵਰ ਸਿੰਘ, ਔਰ ਅੱਜ ਵੀ ਜਿਹੜੀ ਡਿਫਾਈਂਡ ਸਪਿਰਿਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਦੀ ਰਿਲੀਜ਼ ਦੀ ਪੈਟੀਸ਼ਨ ਦੇ ਉੱਤੇ ਜਿਹੜੇ 40,000 ਤੋਂ ਜ਼ਿਆਦਾ ਦਸਤਖਤ ਕੱਲ੍ਹ ਤੱਕ ਹੋ ਚੁੱਕੇ ਸਨ 4 ਦਿਨਾਂ 'ਚ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜਿਹਨੇ ਦਸਤਖਤ ਅਜੇ ਤੱਕ ਨਹੀਂ ਕੀਤੇ ਉਹ ਆਪ ਵੀ ਕਰੋ, ਆਪਣੇ ਬੱਚਿਆਂ ਦੇ ਜਾਂ ਜਿਹੜੇ ਵੀ ਹੋਰ ਆਈਡੀਜ਼ ਨੇ ਉਹਨਾਂ ਨੂੰ ਵੀ ਉਹਦੇ 'ਚ ਲਿਆਓ। ਪਰ ਇਹ ਰਿਮਾਰਕੇਬਲ ਹੈ ਜਦੋਂ ਅਸੀਂ ਕੌਮ ਦੀ ਸਪਿਰਿਟ ਦੀ ਗੱਲ ਕਰਦੇ ਹਾਂ ਕਿ ਉੱਥੇ ਬੈਠੇ ਜੋ ਮਰਜ਼ੀ ਕਹੀ ਜਾਣ ਜਿਹੜੇ ਨੇ ਕਿ ਜੀ ਇਹ ਫਲਾਣਾ ਕਰਤਾ, ਜਾਂ ਸੁੱਖੇ ਅਮਲੀ ਨੇ ਕਿਹਾ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸ਼ੋਅ ਸੀ, ਪਰ ਜ਼ਾਹਰ ਹੈ ਕਿ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਦੁਨੀਆ ਭਰ 'ਚ ਬੈਠੇ ਸਿੱਖਾਂ ਨੇ
ਜਗਤਾਰ ਸਿੰਘ ਹਵਾਰਾ ਨੂੰ ਸੱਚਮੁੱਚ ਹੀ ਅਕਾਲ ਤਖਤ ਦੇ ਜਥੇਦਾਰ ਦੇ ਤੌਰ ਤੇ ਮਾਨਤਾ ਦਿੱਤੀ ਹੈ ਜੀ। ਸੋ ਇਹ ਅਸੀਂ ਸ਼ੁਕਰਗੁਜ਼ਾਰ ਹਾਂ ਵੀਰ ਕੁਲਦੀਪ ਸਿੰਘ ਜੀ ਦੇ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀ ਕੋਈ ਇਤਿਹਾਸਕ ਅਹਿਮ ਘਟਨਾ। ਜਦੋਂ ਉਹਨਾਂ ਨੇ ਸਰਾਭਾ ਉਦਮ ਸਿੰਘ ਦੀ ਗੱਲ ਕੀਤੀ ਔਰ ਅਸੀਂ ਪਿਛਲੇ ਦਿਨਾਂ 'ਚ ਦੱਸਿਆ ਸੀ ਕਿ ਵੀ ਅਸੀਂ ਸਿੱਖ ਹਿਸਟਰੀ ਔਰ ਵਰਲਡ ਹਿਸਟਰੀ ਦਾ ਹੁਣ ਰੈਗੂਲਰ ਸੈਕਸ਼ਨ ਨਹੀਂ ਡਿਸਕਸ ਕਰਾਂਗੇ ਕਿਉਂਕਿ ਲਗਾਤਾਰ 3 ਸਾਲ ਤੋਂ ਆਲਮੋਸਟ ਰਿਪੀਟ ਹੁੰਦਾ ਹੈ, ਭਾਵੇਂ ਹਰ ਵਾਰੀ ਅਸੀਂ ਆਪਣੇ ਤੌਰ ਦੇ ਉੱਤੇ ਨਵੀਂ ਰਿਸਰਚ ਕਰਦੇ ਰਹੇ, ਪਰ ਫਿਰ ਵੀ ਅਸੀਂ ਕਿਹਾ ਸੀ ਕਿ ਜਿੱਦਣ ਕੋਈ ਅਹਿਮ ਘਟਨਾ ਹੋਏਗੀ ਉਸ ਦਾ ਅਸੀਂ ਨੋਟਿਸ ਲਵਾਂਗੇ। ਸੋ ਅੱਜ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਹੈ। 19 ਸਾਲ ਦੀ ਉਮਰ 'ਚ ਅੱਜ ਦੇ ਦਿਨ ਉਹਨਾਂ ਨੂੰ 1915 ਦੇ ਵਿੱਚ ਜਿਹੜਾ ਫਾਂਸੀ ਦੇ ਉੱਤੇ ਲਟਕਾਇਆ ਗਿਆ ਸੀ। ਕਰਤਾਰ ਸਿੰਘ ਸਰਾਭਾ ਬਹੁਤ ਵੱਡਾ ਨਾਂ ਹੈ ਜੀ। ਲਗਭਗ 16 ਸਾਲ ਦੀ ਉਮਰ 'ਚ ਉਹ ਆਉਂਦੇ ਨੇ ਮੂਵਮੈਂਟ 'ਚ ਔਰ 19 ਸਾਲ ਦੀ ਉਮਰ ਤੱਕ ਜੋ ਕੁਝ ਉਹ ਕਰ ਗਏ ਔਰ ਫਾਂਸੀ ਤੇ ਲਟਕਣ ਤੱਕ ਜੋ ਉਹਨਾਂ ਦਾ ਸਨੇਹ, ਉਹੀ ਬਾਅਦ ਦੇ ਵਿੱਚ ਭਗਤ ਸਿੰਘ ਔਰ ਦੂਸਰਿਆਂ ਦੇ ਲਈ ਵੀ ਇਨਸਪੀਰੇਸ਼ਨ ਬਣਿਆ। ਔਰ ਅਕਸਰ ਮੈਂ ਕਰਤਾਰ ਸਿੰਘ ਸਰਾਭਾ ਦੀਆਂ ਇਹ ਲਾਈਨਾਂ ਦੁਹਰਾਉਂਦਾ ਵੀ ਹਾਂ, ਕਦੇ ਗੁਣਗੁਣਾਉਂਦਾ ਵੀ ਹਾਂ, ਔਰ ਇਹੀ ਭਗਤ ਸਿੰਘ ਦੀ ਇਨਸਪੀਰੇਸ਼ਨ ਵੀ ਸੀ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਬਰੀਫ ਉਹਨਾਂ ਦਾ ਬਾਇਓਡਾਟਾ, ਉਹਨਾਂ ਦੇ ਪਿਤਾ ਦਾ ਨਾਮ ਸਰ ਮੰਗਲ ਸਿੰਘ, 1896 ਚ ਉਹਨਾਂ ਦਾ ਜਨਮ ਹੋਇਆ ਹੈ, ਸਰਾਭਾ ਪਿੰਡ ਜ਼ਿਲ੍ਹਾ ਲੁਧਿਆਣਾ 'ਚ। ਉਹਨਾਂ ਨੇ 10ਵੀਂ ਜਿਹੜੀ ਹੈ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪਾਸ ਕੀਤੀ, ਫਿਰ ਉੜੀਸਾ 'ਚ ਆਪਣੇ ਚਾਚੇ ਕੋਲ ਚਲੇ ਗਏ ਔਰ 16 ਸਾਲ ਦੀ ਉਮਰ 'ਚ ਉਹ ਅਮਰੀਕਾ ਬਰਕਲੀ ਯੂਨੀਵਰਸਿਟੀ 'ਚ ਉਹਨਾਂ ਨੇ ਕੈਮਿਸਟਰੀ ਡਿਪਾਰਟਮੈਂਟ ਦੇ ਵਿੱਚ ਪੜ੍ਹਾਈ ਆਪਣੀ ਸ਼ੁਰੂ ਕੀਤੀ। ਪਰ ਕੁਝ ਮਹੀਨਿਆਂ ਬਾਅਦ ਹੀ ਉਹ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਨਾਲੰਦਾ ਕਲੱਬ ਸੀ ਔਰ ਮੈਂ ਉਹ ਬਰਕਲੀ ਦੇ ਵਿੱਚ ਰੈਸਟੋਰੈਂਟ ਵੀ ਦੇਖਿਆ ਜਿਹਦੇ ਬਾਰੇ ਮੈਨੂੰ ਦੱਸਿਆ ਗਿਆ ਕਿ ਜਦੋਂ ਉਸ ਚੇਅਰ ਦੇ ਉੱਤੇ ਆ ਕੇ ਬੈਠਾ ਤਾਂ ਉਹਨਾਂ ਨੂੰ ਕਿਹਾ ਵੀ ਇਹ ਤਾਂ ਗੋਰਿਆਂ ਲਈ ਹੈ, ਦੂਜਿਆਂ ਲਈ ਨਹੀਂ ਹੈ। ਔਰ ਇਹ ਅਣਖੀ ਨੌਜਵਾਨ 16 ਸਾਲ ਦਾ ਇਹਨੇ ਪੜ੍ਹਾਈ ਵਿੱਚੇ ਛੱਡ ਕੇ ਫਿਰ ਉਹ ਪੀਰੀਅਡ ਸੀ ਕਿ ਸਟਾਕਟਨ, ਸੈਂਟਰਲ ਵੈਲੀ, ਫਰੈਜ਼ਨੋ, ਐਲ ਸੈਂਟਰੋ 'ਚ ਸਿੱਖ ਫਾਰਮਰ ਸਨ ਜਿਨ੍ਹਾਂ ਕੋਲ ਭਾਵੇਂ ਜ਼ਮੀਨ ਲੈਣ ਦਾ ਹੱਕ ਨਹੀਂ ਸੀ ਪਰ ਗੋਰਿਆਂ ਨੂੰ ਪਾਰਟਨਰ ਬਣਾ ਕੇ ਉਹਨਾਂ ਨੇ ਲਈ ਹੋਈ ਸੀ। ਉਹਨਾਂ 'ਚ ਬਾਬਾ ਸੋਹਣ ਸਿੰਘ ਭਕਨਾ ਪਿੰਡ ਹੈ ਜ਼ਿਲ੍ਹਾ ਅੰਮ੍ਰਿਤਸਰ ਦਾ, ਉਹਨਾਂ ਦੇ ਨਾਲ ਔਰ ਇਹਨਾਂ ਨੇ ਫਿਰ ਇਹ ਫੈਸਲਾ ਕੀਤਾ ਕਿ ਉਹਨਾਂ ਦਿਨਾਂ 'ਚ ਹੀ ਉੱਥੋਂ ਹਰਦਿਆਲ ਔਰ ਦੂਸਰੇ ਰੈਵੋਲੂਸ਼ਨਰੀਜ਼ ਜਿਹੜੇ ਬਾਅਦ ਦੇ ਵਿੱਚ ਭਾਵੇਂ ਟ੍ਰੇਟਰ ਹੀ ਬਣੇ। ਸੋ ਇੱਥੇ ਬੈਠੇ ਸਿੱਖ ਜਿਹੜੇ ਨੇ ਉਹ ਸਾਰੇ ਤੋਂ ਹੀ ਪ੍ਰਭਾਵਿਤ ਹੋਏ ਔਰ ਉਹਨਾਂ ਨੇ ਗਦਰ ਪਾਰਟੀ 1913 ਦੇ ਵਿੱਚ ਬਣਾਈ ਔਰ ਸਰਾਭੇ ਨੇ ਆਪਣੀ ਪੜ੍ਹਾਈ ਵਿੱਚੇ ਛੱਡ ਕੇ ਉਹ ਗਦਰ ਪਾਰਟੀ ਦੇ ਸੋਹਣ ਸਿੰਘ ਭਕਨਾ ਪ੍ਰਧਾਨ ਬਣੇ, ਹਰਦਿਆਲ ਸੈਕਟਰੀ ਸੀ ਔਰ ਹਰਦਿਆਲ ਦੀ ਮਦਦ ਇਹਨਾਂ ਨੇ ਕਰਨੀ ਸ਼ੁਰੂ ਕੀਤੀ ਔਰ ਇਹਨਾਂ ਨੇ ਗਦਰ ਗੂੰਜਾਂ ਜਾਂ ਗਦਰ ਜਿਹੜਾ ਇੱਕ ਅਖਬਾਰ ਕੱਢਿਆ ਜਿਹਦਾ ਪੰਜਾਬੀ ਸੈਕਸ਼ਨ ਐਡੀਟੋਰੀਅਲ ਉਹ ਸਾਰਾ ਸਰਾਭੇ ਦਾ ਹੀ ਹੁੰਦਾ ਸੀ। ਬਹੁਤ ਕ੍ਰੀਏਟਿਵ ਇਹ ਨੌਜਵਾਨ ਸੀ ਜੀ ਔਰ ਉਹ ਇੰਨਾ ਪਪੂਲਰ ਹੋਇਆ, 4 ਚਫੇਰੇ ਉਹ ਗਦਰ ਗੂੰਜਾਂ ਪੈ ਰਹੀਆਂ ਸੀ ਗਦਰ ਦੇ ਵਿੱਚ ਹੀ ਉਹਨਾਂ ਨੇ। ਔਰ ਕਿਸ ਕਦਰ ਉਹਨਾਂ ਦੇ ਵਿੱਚੋਂ ਜਿਹੜਾ ਹੈ ਉਹ ਆਜ਼ਾਦੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ, ਕੁੱਟ-ਕੁੱਟ ਕੇ, ਕਿ 31 ਅਕਤੂਬਰ 1913 ਨੂੰ ਸੈਕਰਾਮੈਂਟੋ 'ਚ ਇੱਕ ਮੀਟਿੰਗ ਹੋਈ, ਮੀਟਿੰਗ ਚੱਲ ਰਹੀ ਸੀ ਤੇ ਉਹ ਜੰਪ ਕਰਕੇ ਸਟੇਜ ਤੇ ਚੜ੍ਹ ਗਏ ਔਰ ਉੱਥੇ ਉਹਨਾਂ ਨੇ ਜਿਹੜਾ ਇੱਕ ਕਪਲੇਟ ਗਾਇਆ, ਉਹ ਗਾਉਂਦੇ ਵੀ ਬਹੁਤ ਵਧੀਆ, ਉਹ ਸੀ ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨ, ਇਹੋ ਆਖਰੀ ਬਚਨ ਤੇ ਫਰਮਾਨ ਹੋ ਗਿਆ। ਉਹਨਾਂ ਨੇ ਕਿਹਾ ਵੀ ਇਹ ਫਰਮਾਨ ਹੁਣ ਹੈ, ਸਾਨੂੰ ਆਇਆ ਹੈ, ਕਾਲ ਹੈ ਆਫ ਦਾ ਡਿਵਾਈਨ ਕਿ ਆਓ ਚੱਲ ਕੇ ਉੱਥੇ ਯੁੱਧ ਮਚਾਈਏ। ਸੋ 15 ਸਤੰਬਰ 1914 ਨੂੰ ਉਹ ਅਮਰੀਕਾ ਛੱਡ ਕੇ ਚਲੇ ਗਏ ਕਿਉਂਕਿ ਪਲਾਨ ਸੀ ਕਿ ਕਿਵੇਂ ਬਾਕੀ ਗਦਰੀ ਵੀ ਪਹੁੰਚਣਗੇ, ਹਥਿਆਰ ਵੀ ਉਹਨਾਂ ਨੇ ਉੱਥੇ ਪਹੁੰਚਾ ਦਿੱਤੇ। 15-16 ਦੇਸ਼ਾਂ ਤੋਂ ਗਦਰ ਪਾਰਟੀ ਦਾ ਜਿੱਥੇ ਬ੍ਰਾਂਚਿਸ ਸੀ ਪਹੁੰਚੇ, ਲੇਕਿਨ ਅੰਗਰੇਜ਼ੀ ਇੰਟੈਲੀਜੈਂਸ ਦਾ ਕਿਰਪਾਲ ਸਿੰਘ ਨਾਂ ਦਾ ਇੱਕ ਟ੍ਰੇਟਰ ਇੱਥੋਂ ਇਹਨਾਂ ਦੇ ਨਾਲ ਰਲ ਗਿਆ। ਉੱਥੇ ਜਾ ਕੇ ਉਹਨਾਂ ਨੇ ਜਿਹੜੀਆਂ ਫੌਜੀ ਛਾਉਣੀਆਂ ਸੀ ਉਹਨਾਂ ਦੇ ਵਿੱਚ ਜਾ ਕੇ ਮੇਰਠ, ਆਗਰਾ, ਬਨਾਰਸ, ਇਲਾਹਾਬਾਦ, ਅੰਬਾਲਾ, ਲਾਹੌਰ, ਰਾਵਲਪਿੰਡੀ ਫੌਜੀ ਵੀ ਤਿਆਰ ਕਰ ਲਏ, ਗਦਰ ਮਚਾਉਣ ਦਾ ਦਿਨ ਵੀ ਨਿਯਤ ਕਰ ਲਿਆ। ਪਰ ਕਿਰਪਾਲ ਸਿੰਘ ਨੇ ਪਹਿਲਾਂ ਹੀ ਮੁਖਬਰੀ ਕਰ ਦਿੱਤੀ ਸੀ ਕਿ ਆਹ ਬੰਦੇ ਨੇ ਔਰ ਆਹ ਇਹਨਾਂ ਨੇ ਕਰਨਾ, ਸੋ ਅੰਗਰੇਜ਼ਾਂ ਨੇ ਪਹਿਲਾਂ ਹੀ ਅਰੈਸਟ ਕਰ ਲਏ। ਇਹ 3 ਜਿਹੜੇ ਨੇ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਜਿਹੜੇ ਨੇ ਸੁਰ ਸਿੰਘ ਵਾਲਾ ਤੇ ਹਰਨਾਮ ਸਿੰਘ ਟੁੰਡੀ ਲਾਟ, ਇਹ ਨਿਕਲ ਗਏ ਉੱਥੋਂ, ਪਿਸ਼ਾਵਰ ਪਹੁੰਚ ਗਏ ਪਰ ਅਲਟੀਮੇਟਲੀ ਇਹ ਵੀ ਫੜੇ ਗਏ ਔਰ ਇਹਨਾਂ ਦੇ ਉੱਤੇ ਟ੍ਰਾਇਲ ਚੱਲਿਆ ਔਰ ਇਹਨਾਂ ਨੂੰ ਸਜ਼ਾਏ ਮੌਤ ਹੋਈ ਔਰ ਜੱਜ ਨੂੰ ਵੀ ਉਹਨਾਂ ਨੇ ਕਿਹਾ ਕੋਈ ਵਕੀਲ ਨਹੀਂ, ਉਹਨਾਂ ਨੇ ਆਜ਼ਾਦੀ ਦੇ ਗੀਤ ਗਾਏ ਔਰ ਫਾਂਸੀ ਦੇ ਉੱਤੇ ਚੜ੍ਹਨ ਲੱਗਿਆਂ ਵੀ ਬੁਲੰਦ ਆਵਾਜ਼ ਦੇ ਵਿੱਚ ਜਿਹੜਾ ਉਹਨਾਂ ਨੇ ਆਪਣੀ ਰੈਵੋਲੂਸ਼ਨਰੀ ਸਪਿਰਿਟ ਦਾ ਹੀ ਪ੍ਰਗਟਾਵਾ ਕੀਤਾ। ਔਰ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਉਹ ਨਾਵਲ ਪੜ੍ਹਿਆ ਜਿਹੜਾ ਨਾਨਕ ਸਿੰਘ ਨਾਵਲਿਸਟ ਨੇ ਸਰਾਭੇ ਦੇ ਕਿਰਦਾਰ ਦੇ ਉੱਤੇ ਲਿਖਿਆ ਸੀ,
ਇੱਕ ਮਿਆਨ ਦੋ ਤਲਵਾਰਾਂ। ਜੀ ਔਰ ਕਰਤਾਰ ਸਿੰਘ ਸਰਾਭਾ ਬਹੁਤ ਵੱਡਾ ਹੀਰੋ ਹੈ, ਬਹੁਤ ਵੱਡਾ ਨਾਇਕ ਹੈ। ਔਰ 67 ਸਾਲ ਬਾਅਦ ਇਹ ਜਿਹੜਾ ਬੇਈਮਾਨ ਬਾਦਲ, ਇਹਨੂੰ ਯਾਦ ਆਇਆ ਕੱਲ ਜਦੋਂ ਉਹਨੇ ਐਡਰੈਸ ਕੀਤਾ ਉਹਨਾਂ ਦੇ ਪਿੰਡ ਫੰਕਸ਼ਨ। ਉਹਨੇ ਕਿਹਾ ਜੀ ਹੁਣ ਤੋਂ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਦੀ ਛੁੱਟੀ ਹੋਇਆ ਕਰੇਗੀ। ਸੋ ਅਸੀਂ ਅੱਜ ਇਸ ਮਹਾਨ ਯੋਧੇ ਨੂੰ, ਨਾਇਕ ਨੂੰ ਜਿਹੜਾ ਹੈ ਉਹ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਕੱਤਕ ਦਾ ਮਹੀਨੇ ਦੀ ਸਮਾਪਤੀ ਤੇ ਮੱਘਰ ਮਾਹੇ ਸੁਹੰਦੀਆ ਹਰ ਪ੍ਰਸੰਗ ਬੈਠੜੀ ਹੈ, ਤਾਂ ਕਿ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਹੈ ਜੀ, ਜਿਹੜਾ 12ਵਾਂ ਮਾਝ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਉਪਦੇਸ਼ ਹੈ। ਔਰ ਅਸੀਂ ਅੱਜ ਜਿਵੇਂ ਕਿ ਅਸੀਂ ਰਾਗ ਤੁਖਾਰੀ ਚ ਗੁਰੂ ਨਾਨਕ ਸਾਹਿਬ ਰਚਿਤ ਜਿਹੜਾ 12ਵਾਂ ਹੈ ਉਸ ਚੋਂ ਪਿਕ ਕਰਦੇ ਹਾਂ ਜੀ। ਸੋ ਰਾਗ ਤੁਖਾਰੀ ਦਾ ਇਸ ਦਿਨ ਪ੍ਰਥਾਏ ਜਾਂ ਇਸ ਮਹੀਨੇ ਦੇ ਵਿੱਚ ਲਈ ਗੁਰੂ ਸਾਹਿਬ ਨੇ ਫਰਮਾਇਆ, ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ ਮੈਂ ਪਿਰ ਨੇਚਲ ਭਾਵੇ, ਨਿਹਚਲ ਚਤੁਰ ਸੁਜਾਨ ਵਿਦਾਤਾ ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਭਾਇਆ, ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੈ, ਨਾਨਕ ਸਾ ਤਨ ਨਾਹ ਪਿਆਰੀ ਅਬ ਭਗਤੀ ਪਿਰ ਆਗੇ। ਜੀ ਇਸ ਦਾ ਮੂਲ ਰੂਪ ਦੇ ਵਿੱਚ ਇਸਤਰੀ ਆਪਣੇ ਪਿਆਰੇ ਨੂੰ ਕਿਵੇਂ ਪਾਏ ਔਰ ਇਸ ਨੂੰ ਹੀ ਆਧਾਰ ਬਣਾ ਕੇ ਕਿ ਪ੍ਰਭੂ ਪਤੀ ਨੂੰ ਪਾਇਆ ਜਾ ਸਕਦਾ ਹੈ। ਔਰ ਉਹਦੇ ਲਈ ਮੰਗਰ ਭਲਾ ਜਿਹੜੀ ਕਿ ਪਤੀ ਦੀ ਸਾਥ ਮਾਣਦੀ ਹੈ ਔਰ ਉਹ ਪਤੀ ਉਸ ਪ੍ਰਭੂ ਪਤੀ ਨੂੰ ਉਸ ਦੀ ਯਾਦ ਦੇ ਵਿੱਚ ਗੁਣਵੰਤੀ ਗੁਣ ਰਵੈ, ਜਿਹੜੀ ਉਸ ਨਿਰੰਕਾਰ ਦੀ ਯਾਦ ਨੂੰ ਸਮਰਪਿਤ ਹੁੰਦੀ ਹੈ, ਉਹੀ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ, ਉਹੀ ਹਮੇਸ਼ਾ ਸੁਜਾਨ ਜਿਹੜੀ ਹੈ ਹੋਏਗੀ, ਜਿਹੜੀ ਕਿ ਨਿਹਚਲ ਹਮੇਸ਼ਾ ਰਹਿਣ ਵਾਲੇ ਨਿਰੰਕਾਰ ਦੇ ਨਾਲ ਉਹ ਰੂਹ ਜੁੜੀ ਰਹਿੰਦੀ ਹੈ। ਦੁਨੀਆ ਚੰਚਲ ਜਗਤ ਸਬਾਇਆ, ਦੁਨੀਆ ਦੇ ਵਿੱਚ ਚੰਚਲਤਾ ਹੈ ਔਰ ਇਸ ਪਾਸੇ ਵੱਲੋਂ ਧਿਆਨ ਖਿੱਚਣ ਦੀ ਗੱਲ ਹੈ। ਪਰ ਜੇ ਉਹ ਗਿਆਨ ਧਿਆਨ ਗੁਣ ਅੰਕ ਸਮਾਣੇ, ਨਿਰੰਕਾਰ ਦੀ ਗੋਦ ਉਸ ਰੂਹ ਨੂੰ ਹਾਸਲ ਹੁੰਦੀ ਹੈ ਜਿਹੜੀ ਪ੍ਰਭ ਭਾਣੇ ਤਾਂ ਪਾਇਆ, ਪ੍ਰਭੂ ਦੇ ਭਾਣੇ 'ਚ ਰਹਿੰਦੇ ਆ, ਗਿਆਨ ਧਿਆਨ ਦੇ ਵਿੱਚ ਜੀਵਨ ਜਿਹੜੀ ਰੂਹ ਗੁਜ਼ਾਰਦੀ ਹੈ ਔਰ ਉਸ ਨੂੰ ਉਹੀ ਗੀਤ, ਉਹੀ ਸ਼ਬਦ, ਉਹੀ ਕਵਿਤਾ, ਉਹੀ ਕਵੇ ਚੰਗੇ ਲੱਗਦੇ ਨੇ ਜਿਹੜੇ ਰੱਬ ਦੀ ਉਸਤਤ ਕਰਦੇ ਨੇ। ਰਾਮ ਨਾਮ ਦੁਖ ਭਾਗੇ, ਨਾਨਕ ਸਾ ਤਨ ਨਾਹ ਪਿਆਰੀ, ਕਿ ਉਹੀ ਇਸਤਰੀ ਪਤੀ ਨੂੰ ਪਿਆਰੀ ਲੱਗੇਗੀ, ਪ੍ਰਭੂ ਪਤੀ ਨੂੰ। ਅਬ ਭਗਤੀ ਫਿਰ ਆਗੇ, ਜਿਹੜੀ ਉਸ ਪ੍ਰਭੂ ਦੇ ਅੱਗੇ ਆਪਣਾ ਦਿਲੀ ਪਿਆਰ ਅਰਪਣ ਕਰਦੀ ਹੈ, ਆਪਣਾ ਤੁਰ ਅੰਦਰ ਉਸ ਦੇ ਅੱਗੇ ਅਰਪਣ ਕਰਦੀ ਹੈ ਜੀ। ਸੋ ਇਹ ਮੰਗਰ ਦੇ ਮਹੀਨੇ ਸੰਬੰਧੀ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।